ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਚੰਨੀ ਧੜੇ ਤੋਂ। ਕਹਿੰਦੇ ਇਸ ਧੜੇ ਨੂੰ ਪ੍ਰਧਾਨਗੀ ਜਾਂ ਫਿਰ ਮੁੱਖ ਮੰਤਰੀ ਦੇ ਚਿਹਰੇ ਤੋਂ ਅਨਾਉਂਸਮੈਂਟ ਜਿਹੜੀ ਕਰਨੀ ਹੈ ਮੁੱਖ ਮੰਤਰੀ ਦੇ ਚਿਹਰੇ ਬਾਰੇ, ਉਹਦੇ ਤੋਂ ਘੱਟ ਕੁਝ ਮਨਜ਼ੂਰ ਹੀ ਨਹੀਂਗਾ ਜੀ। ਪ੍ਰਵੀਨ ਜੀ, ਚੰਨੀ ਧੜਾ ਇੱਥੋਂ ਤੱਕ ਕਿ ਸੁਖਜਿੰਦਰ ਸਿੰਘ ਰੰਧਾਵਾ ਵਾਲੀ ਧਿਰ ਠੱਗੀ ਹੋਈ ਮਹਿਸੂਸ ਕਰ ਰਹੀ ਹੈ। ਕੱਲ ਚਰਨਜੀਤ ਚੰਨੀ ਨੇ ਆਪਣੇ ਘਰੇ ਇੱਕ ਵੱਡਾ ਇਕੱਠ ਰੱਖਿਆ ਸੀ ਕਾਂਗਰਸੀ ਲੀਡਰਸ਼ਿਪ ਦਾ। ਜੀ ਜੀ। ਦੂਏ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਪਹੁੰਚ ਗਏ ਅਮਿਤ ਸ਼ਾਹ ਦੇ ਘਰੇ। ਉਹ ਹੱਲਾ ਇਹ ਮਚ ਗਿਆ ਕਿ ਲਓ ਜੀ, ਕਿਤੇ ਪੂਰੇ ਗਰੁੱਪ ਦੀ ਸੈਟਿੰਗ ਤਾਂ ਨਹੀਂ ਕਰਨ ਚਲੇ ਗਏ ਕਿ ਲਓ ਜੀ ਮੈਂ 50 ਲੀਡਰਾਂ ਨੂੰ ਲੈ ਕੇ ਆ ਰਿਹਾ ਬੀਜੇਪੀ ਚ ਨੂੰ, ਇਹੀ ਜੀ ਕੋਈ ਗੱਲ ਤਾਂ ਨਹੀਂ ਹੋਗੀ। ਜੀ ਜੀ। ਜਦੋਂ ਕਿ ਸੁਖਜਿੰਦਰ ਰੰਧਾਵਾ ਕਹਿੰਦੇ ਕਿ ਭਾਈ ਮੈਂ ਤਾਂ ਪਹਿਲਾਂ ਵੀ ਮਿਲਦਾ ਰਿਹਾ, ਮੈਂ ਤਾਂ ਆਪਣੇ ਇਲਾਕੇ ਦੇ, ਆਪਣੇ ਹਲਕੇ ਦੇ, ਆਪਣੇ ਜ਼ਿਲ੍ਹੇ ਦੇ ਜਿਹੜਾ ਸਰਹੱਦੀ ਖੇਤਰ ਆ ਸਾਡਾ, ਉੱਥੇ ਗੈਂਗਸਟਰਵਾਦ ਆ ਜੋ ਚਿੱਟੇ ਦਾ ਮਸਲਾ, ਉਹਨੂੰ ਲੈ ਕੇ ਲਗਾਤਾਰ ਸਰਕਾਰ ਨੂੰ ਕਹਿਣਾ ਕਿ ਭਾਈ ਕੁਛ ਕਰੋ, ਤੁਸੀਂ ਸਰਹੱਦ ਦਾ ਕੰਟਰੋਲ ਆ ਤੁਹਾਡੇ ਕੋਲ। ਸੋ ਇਸ ਲਈ ਮੈਂ ਤਾਂ ਅਰਜ਼ੀ ਦਿੱਤੀ ਸੀ, ਮੈਨੂੰ ਤਰੀਕ ਅੱਜ ਮਿਲ ਗਈ ਮਿਲਣੇ ਦੀ, ਮੈਂ ਮਿਲ ਕੇ ਆਇਆ। ਚਲੋ ਉਹ ਤਾਂ ਇਹ ਕਹਿ ਕੇ ਆਪਣਾ ਬਚ ਗਏ, ਪਰ ਇਹਨਾਂ ਦਿਨਾਂ ਦੇ ਵਿੱਚ ਐਨ ਇਸ ਸਮੇਂ ਮੁਲਾਕਾਤ ਕਿਤੇ ਨਾ ਕਿਤੇ ਆਪਣੀ ਹਾਈ ਕਮਾਂਡ ਨੂੰ ਇੱਕ ਸੁਨੇਹਾ ਵੀ ਦੇ ਜਾਂਦੀ ਹੈ ਚੁੱਪਚਾਪ ਕੇ, ਲੈ ਵੀ ਕਿਤੇ ਏਦਾਂ ਵੀ ਨਾ ਹੋ ਜਾਵੇ। ਪਰ ਉਸ ਨਾਲੋਂ ਵੱਧ ਮੀਡੀਆ ਦਾ ਤਾਂਤਾ, ਰਾਜਨੀਤਿਕ ਧਿਰਾਂ ਦੀ ਨਜ਼ਰ ਸਾਰਿਆਂ ਦੀ ਮਰਿੰਡੇ ਟਿਕੀ ਹੋਈ ਸੀ। ਮਰਿੰਡਾ ਚਰਨਜੀਤ ਚੰਨੀ ਦੇ ਘਰੇ ਕਹਿੰਦੇ ਜੀ 50 ਤੋਂ ਵੱਧ ਲੀਡਰ ਇਕੱਠੇ ਹੋਏ ਜੀ, ਔਰ 50 ਤੋਂ ਵੱਧ ਲੀਡਰਾਂ ਦੇ ਵਿੱਚ 3-4 MLA ਹੈ ਨਾ, ਤੇ ਸਾਬਕਾ ਮੰਤਰੀ, ਸਾਬਕਾ MLA, ਹਲਕਾ ਇੰਚਾਰਜ, ਜੇ ਉਹ ਚੰਗੀ ਲੀਡਰਸ਼ਿਪ, ਮਤਲਬ ਜਿਹੜੀ ਪਹਿਚਾਣੀ ਹੋਈ ਨਾਮੀ ਲੀਡਰਸ਼ਿਪ ਹੈ ਕਾਂਗਰਸ ਦੀ, ਉਹ ਉੱਥੇ ਹਾਜ਼ਰ ਸੀ। ਸਹੀ ਹੈ। ਹੁਣ ਮੀਡੀਆ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ, ਚੈਨਲਾਂ ਦੇ ਉੱਤੇ ਚੱਲਣ ਲੱਗਿਆ ਕਿ ਲਓ ਜੀ ਰਾਣਾ ਗੁਰਜੀਤ ਆ ਗਿਆ, ਲਓ ਜੀ ਤ੍ਰਿਪਤਿੰਦਰ ਬਾਜਵਾ ਆ ਗਿਆ, ਲਓ ਜੀ ਆ ਗਿਆ ਜੀ ਕੋਟਲੀ, ਲਓ ਜੀ ਪਹੁੰਚ ਗਿਆ ਜੀ ਭਾਰਤ ਭੂਸ਼ਣ ਆਸ਼ੂ, OP ਸੋਨੀ ਵੀ ਆ ਗਿਆ, ਹੈ ਨਾ। ਐਂ ਲਗਾਤਾਰ ਜਦੋਂ ਤਸਵੀਰਾਂ, ਫੋਟੋਆਂ ਨਾਮ ਆਉਣ ਲੱਗੇ ਤੇ ਰਾਜਾ ਧੜੇ ਨੂੰ ਫਿਕਰ ਪੈ ਗਿਆ। ਉਹਨਾਂ ਨੇ ਫਿਰ ਮੀਡੀਆਦਾਰਾਂ ਨਾਲ ਸੰਪਰਕ ਕਰਕੇ ਇੱਕ ਸੂਚੀ ਭੇਜੀ ਕਿ ਜੀ ਆ ਵੀ ਚਲਾ ਦੋ, ਕਿ ਆ ਨਹੀਂ ਗਏ, ਠੀਕ ਹੈ, ਘੱਟੋ ਘੱਟ ਸਾਡੀ ਵੀ ਰਹਿ ਜਾਵੇ ਕਿ ਹਾਂ ਜੀ ਇਹਦਾ ਮਤਲਬ, ਜਦੋਂ ਕਿ ਜਿਹੜੇ ਨਹੀਂ ਗਏ ਉਹ ਸਾਰੇ ਰਾਜਾ ਬੜਿੰਗ ਦੇ ਧੜੇ ਨਾਲ ਨਹੀਂ ਹੈਗੇ, ਜਿਵੇਂ ਪ੍ਰਗਟ ਸਿੰਘ ਨਹੀਂ ਗਿਆ, ਪਰ ਉਹ ਇੱਧਰ ਨਹੀਂ ਹੈਗਾ, ਉਹਦੇ ਨਾਲੋਂ ਵੱਧ ਉਹਦੀ ਭਾਰਤ ਭੂਸ਼ਣ ਆਸ਼ੂ ਰਾਣਾ ਗੁਰਜੀਤ ਨਾਲ ਬਣਦੀ ਹੈ ਅੱਜ ਕੱਲ੍ਹ। ਸਹੀ ਹੈ, ਸਹੀ, ਬਿਲਕੁਲ ਉਧਰ ਸੁਰ ਮਿਲਦੀ ਹੈ। ਇਸ ਲਈ ਹੁਣ ਸੁਖਜਿੰਦਰ ਰੰਧਾਵਾ ਨਹੀਂ ਗਿਆ, ਮਤਲਬ ਇਹ ਨਹੀਂ ਕਿ ਰਾਜਾ ਬੜਿੰਗ ਨਾਲ ਹੈ ਨਾ, ਤੇ 7 ਮੈਂਬਰ ਪਾਰਲੀਮੈਂਟ ਨੇ ਉਹਨੂੰ ਇੱਕੋ ਗਿਆ। ਚਲੋ ਅਸਲ ਚ ਚੰਨੀ ਉਹਨਾਂ ਦੀ ਧਿਰ ਕਹਿੰਦੀ ਕਿ ਜੋ ਕੁਛ ਤੈਅ ਹੋਇਆ ਸੀ ਉਹੀ ਸੀ ਕਿ ਪ੍ਰਧਾਨ ਮੈਨੂੰ ਜਾਣਨਗੇ, ਤੇ ਇਹ ਸਾਰਾ ਕੁਝ ਕਾਗਜ਼ ਤੇ ਉੱਕਰ ਚੁੱਕਿਆ ਸੀ। ਆਪਾਂ ਇਹਦੀ 2-3 ਦਿਨ ਪਹਿਲਾਂ ਗੱਲ ਵੀ ਕੀਤੀ ਹੈ। ਬਿਲਕੁਲ ਸਹੀ। ਉਹ ਕਹਿੰਦੇ ਫੇਰ ਅਜਿਹਾ ਕੀ ਹੋਇਆ ਕਿ ਸੂਚੀ ਜਾਰੀਆ ਹੋ ਗਈ ਸਾਡੇ ਨਾਲ ਬਿਨਾਂ ਸਲਾਹ ਕੀਤਿਆਂ, ਫਿਰ ਇੰਨੀਆਂ ਪ੍ਰੈਕਟਿਸ, ਇੰਨੀਆਂ ਮੀਟਿੰਗਾਂ ਦਾ ਕੀ ਫਾਇਦਾ ਕਿ ਜੋ ਉਹਦੇ ਵਿੱਚ ਤੈਅ ਹੋਇਆ ਉਹਦੇ ਅਨੁਸਾਰ ਕੁਝ ਵੀ ਨਹੀਂ ਆਇਆ। ਤੇ ਇਸ ਦੇ ਬਾਵਜੂਦ ਉਹਨਾਂ ਨੇ ਕੱਲ੍ਹ ਵਾਲੀ ਬੈਠਕ ਤੋਂ ਬਾਅਦ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਬਾਗੀ ਨਹੀਂ ਹੋ ਰਹੇ, ਪਰ ਪਾਰਟੀ ਦੇ ਅੰਦਰ ਅਸੀਂ ਬਗਾਵਤ ਕਰ ਰਹੇ ਹਾਂ। ਠੀਕ ਹੈ। ਇਹ ਕੀ ਮਤਲਬ? ਅੱਜ ਦੀ ਤਰੀਕ 'ਚ ਬਾਗੀ ਹੋਣ ਦਾ ਮਤਲਬ ਇਹ ਹੈ ਕਿ ਅਸੀਂ ਅਜੇ ਬੀਜੇਪੀ 'ਚ ਨਹੀਂ ਜਾ ਰਹੇ। ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਜੇ ਬੀਜੇਪੀ 'ਚ ਨਹੀਂ ਜਾ ਰਹੇ, ਜਦੋਂ ਕਿ ਲਾਲ ਕਾਰਪਟ ਜਾਓ, ਜਿਹੜਾ ਇੱਕ ਨਾ ਸੋਸ਼ਲ ਮੀਡੀਆ ਤੇ ਰੀਲਾਂ ਜੀਆਂ ਚੱਲਦੀਆਂ ਹੁੰਦੀਆਂ ਕਿ ਸਾਰੇ ਬਾਜ਼ਾਰ ਕੋਈ ਬੰਦਾ ਇੱਕ ਟੁਕੜਾ ਜਾਂ ਕਿਸੇ ਤੁਰੀ ਜਾਂਦੀ ਕੁੜੀ ਦੇ ਮੂਹਰੇ ਸੁੱਟ ਦਿੰਦਾ, ਫਿਰ ਉਹ ਰੈੱਡ ਕਾਰਪਟ ਤੇ ਤੁਰਦੀ, ਉਹ ਰੀਲ ਜੀ ਬਣ ਜਾਂਦੀ ਆ। ਉਹਨਾਂ ਚ ਇੱਕ ਟੁਕੜਾ ਜਾਂ ਰੈੱਡ ਕਾਰਪਟ ਦਾ ਬੀਜੇਪੀ ਵਾਲੇ ਚੁੱਕੀ ਫਿਰਦੇ ਨੇ। ਮਾੜੀ ਜਿਹੀ ਕਿਤੇ ਗੱਲ ਆਉਂਦੀ ਜਦੇ ਪਛਾਣਦੇ ਨੇ। ਸੋ ਜਦੇ ਕੇਵਲ ਢਿੱਲੋਂ ਨੂੰ ਕਹਿਤਾ ਜੋ ਆਉਣਾ ਚਾਹਵੇ ਸਵਾਗਤ ਹੈ ਜੀ। ਤੇ ਇੱਧਰ ਇਹ ਕਹਿੰਦੇ ਵੀ ਅਸੀਂ ਆਪਣੀ ਹਾਈ ਕਮਾਂਡ ਨੂੰ ਦਿੰਦੇ ਹਾਂ ਹਫ਼ਤੇ ਦਾ ਟਾਈਮ ਜੀ, ਹਫ਼ਤੇ ਦੇ ਅੰਦਰ ਅੰਦਰ ਆਪਣੇ ਫੈਸਲੇ ਨੂੰ ਸੋਧੋ। ਮਤਲਬ ਇਹਨਾਂ ਦਾ ਸਿੱਧਾ ਕਹਿਣਾ ਕਿ ਜਾਂ ਤਾਂ ਚੰਨੀ ਨੂੰ ਪ੍ਰਧਾਨ ਐਲਾਨੋ, ਨਹੀਂ ਇਹ ਗਰੰਟੀ ਦਿਓ ਕਿ ਮੁੱਖ ਮੰਤਰੀ ਦਾ ਚਿਹਰਾ ਇਹ ਹੋਊਗਾ ਜੀ। ਹੁਣ ਉੱਥੇ ਅੰਦਰ 2-3 ਲੀਡਰਾਂ ਨੇ ਵੀ ਸੁਣ ਚੱਕਿਆ ਕਿ ਆਪਾਂ ਨੂੰ ਵੱਖਰੀ ਪਾਰਟੀ ਬਣਾ ਕੇ ਧਿਰ ਬਣ ਜਾਣਾ ਚਾਹੀਦਾ। ਠੀਕ ਹੈ, ਕਿ ਫਿਰ ਆਪਾਂ ਜਿਹਦੀ ਵੀ ਬਣੂਗੀ ਕੱਲ ਨੂੰ ਉਹਦੇ ਨਾਲ ਜਾ ਸਕਦੇ ਹਾਂ, ਆਪਣੇ ਕੋਲ ਇੱਕ ਆਜ਼ਾਦ ਤਰੀਕੇ ਨਾਲ ਜਾਣ ਦਾ ਫਾਇਦਾ ਹੋਊਗਾ। ਤੇ ਉੱਥੇ ਕਿਸੇ ਨੇ ਇਹ ਗੱਲ ਤੇ ਜ਼ਿਆਦਾ ਗੌਰ ਨਹੀਂ ਕੀਤੀ ਜੀ। ਕਹਿੰਦੇ ਕਿ ਇੱਕ ਰਾਤ ਪਹਿਲਾਂ ਚੰਨੀ ਮੰਥਨ ਕਰ ਚੁੱਕੇ ਨੇ ਵੀ ਕਿ ਆਪਾਂ ਕੈਪਟਨ ਤੋਂ ਬੜੇ ਹੈਗੇ ਪੰਜਾਬ 'ਚ, ਤੇ ਜੇ ਉਹਦਾ ਨਹੀਂ ਕੁਝ ਬਣਿਆ ਵੱਖਰੀ ਪਾਰਟੀ ਬਣਾ ਕੇ, ਆਪਾਂ ਟੌੜਾ ਸਾਹਿਬ ਤੋਂ ਵੱਡੇ ਹੈਗੇ ਕੁਝ ਪੰਜਾਬ 'ਚ, ਜੇ ਉਹਨਾਂ ਦਾ ਨਹੀਂ ਕੁਝ ਬਣਿਆ ਫਿਰ ਆਪਣਾ ਕੀ। ਹਾਂ, ਉਹਨਾਂ ਦੋਵਾਂ ਨਾਲੋਂ ਟੌੜਾ ਤੇ ਕੈਪਟਨ ਅਮਰਿੰਦਰ ਨਾਲੋਂ ਇੱਕ ਫਰਕ ਹੈ ਕਿ ਚੰਨੀ ਇੱਕ ਵਰਗ ਦੀ ਵੀ ਅਗਵਾਈ ਕਰਦਾ, ਜਦੋਂ ਕਿ ਜੇ ਏਦਾਂ ਦੇਖੀਏ ਤਾਂ ਜੱਟ ਸਿੱਖ, ਫਿਰ ਜੱਟ ਸਿੱਖ ਚਿਹਰੇ ਦਾ ਭਾਈਚਾਰੇ ਦਾ ਚਿਹਰਾ, ਤੇ ਜੇ ਹਿੰਦੂਆਂ ਨੂੰ ਦੇਖੀਏ ਤਾਂ ਹਿੰਦੂ ਭਾਈਚਾਰੇ ਦਾ ਚਿਹਰਾ। ਪਰ ਜਦੋਂ ਕਿ ਏਦਾਂ ਹੁੰਦਾ ਨਹੀਂ ਜੀ, ਖਾਸ ਕਰ ਪੰਜਾਬ 'ਚ ਤਾਂ ਏਦਾਂ ਨਹੀਂ ਹੁੰਦਾ। ਉਹੀ ਥੋੜਾ ਫਿਰ ਚੰਨੀ ਦੇ ਹੱਕ 'ਚ ਕਈ MLA ਨੇ ਲਿਖ ਕੇ ਦਿੱਤਾ, ਬਹੁਤ ਗਿਣਤੀ ਜੱਟ ਸਿੱਖ ਨੇ, ਜਾਂ ਜੇ OP ਸੋਨੀ ਤੇ ਭਾਰਤ ਭੂਸ਼ਣ ਹੋਣੀ ਇਹਦੇ ਨਾਲ ਖੜੇ ਨੇ, ਉਹ ਹਿੰਦੂ ਚਿਹਰੇ ਵਜੋਂ ਨੇ। ਇਸ ਲਈ ਏਦਾਂ ਨਹੀਂ ਹੁੰਦਾ, ਪਰ ਤਾਂ ਵੀ
ਚੰਨੀ ਇਹ ਮੰਨ ਕੇ ਜਾਂ ਚੰਨੀ ਦੀ ਤੇਰੇ ਮੰਨ ਕੇ ਚੱਲਦੀ ਹੈ ਕਿ ਚੰਨੀ ਦੇ ਨਾਲ ਵੱਡੀ ਗਿਣਤੀ 'ਚ ਐਸੀ ਭਾਈਚਾਰਾ ਆ ਸਕਦਾ ਹੈ। ਹੂੰ ਉਹਨਾਂ 'ਚ ਮਕਬੂਲ ਚਿਹਰਾ ਵੀ ਹੈਗੇ ਨੇ ਤੇ ਪ੍ਰਮਾਣ ਜੱਟਾਂ 'ਚ ਵੀ ਹੈਗੇ ਨੇ ਤੇ ਸ਼ਹਿਰੀ ਵਰਗ ਨੂੰ ਵੀ ਕੋਈ ਇਤਰਾਜ਼ ਨਹੀਂ ਚੰਨੀ ਤੇ। ਇਹ ਇਸ ਲਈ ਕਹਿੰਦੇ ਚੰਨੀ ਤੋਂ ਘੱਟ ਮਨਜ਼ੂਰ ਨਹੀਂ। ਸੋ ਹੁਣ ਦੇਖਦੇ ਹਾਂ ਜੀ, ਰਾਹੁਲ ਗਾਂਧੀ ਜੀ ਹਫ਼ਤੇ ਕੁ ਲਈ ਸ਼ਾਇਦ ਕਹਿੰਦੇ ਬਾਹਰ ਗਏ ਨੇ ਜੀ, ਇਸ ਲਈ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ ਕਿ ਤ੍ਰਿੰਦਰ ਬਾਜਵੇ ਦੀ ਅਗਵਾਈ 'ਚ ਇੱਕ ਕਮੇਟੀ ਬਣੂਗੀ ਜੀ। ਉਹ ਕਮੇਟੀ ਜੀ ਗੱਲ ਕਰੂਗੀ ਜਾ ਕੇ ਇੱਕ ਵਾਰ ਹਾਈ ਕਮਾਂਡ ਨਾਲ, ਉਹ ਤੋਂ ਬਾਅਦ ਜੋ ਫੈਸਲਾ ਹੋਊਗਾ ਫਿਰ ਉਹਦੇ ਅਨੁਸਾਰ ਅਗਲੀ ਵਾਰ ਚਰਚਾ ਕਰਾਂਗੇ। ਠੀਕ ਇੱਕ ਹੈ ਤਰੀਕੇ ਨਾਲ ਇਹਨੂੰ ਸ਼ਕਤੀ ਪ੍ਰਦਰਸ਼ਨ ਕਹਿ ਲਓ, ਹੂੰ ਆਪਣੇ ਹੱਕ ਵਾਲਿਆਂ ਦਾ ਇਕੱਠ ਦਿਖਾ ਲਓ, ਰੋਸ ਪ੍ਰਦਰਸ਼ਨ ਕਹਿ ਲਓ, ਬਾਗੀ ਸੁਰ ਕਹਿ ਲਓ। ਚੰਨੀ ਨੇ ਇੱਕ ਤਰ੍ਹਾਂ ਨਾਲ ਝੰਡਾ ਕੱਢ ਦਿੱਤਾ ਜੀ ਕਿ ਜੇ ਮੈਨੂੰ ਬਣਾਉਣੇ ਹੋ ਤਾਂ ਠੀਕ ਆ, ਨਹੀਂ ਮੈਂ ਦਿੱਲੀ ਬਹਿ ਜਾਊਗਾ ਟਿਕ ਕੇ ਤੇ ਮੇਰੇ ਮੁੰਡੇ ਨੂੰ ਟਿਕਟ ਦੇ ਦਿਓ, ਉਹਨੂੰ ਲੜਾ ਦਿਓ। ਇਸ ਤਰ੍ਹਾਂ ਦੀਆਂ ਵੀ ਸੰਭਾਵਨਾਵਾਂ ਹੈਗੀਆਂ ਨੇ। ਜੀ ਸੋ ਇਹ ਕੱਲ ਨੂੰ ਬਗਾਵਤ ਹੋ ਜਾਵੇ ਵੱਡੀ, ਇਹਦੀ ਸੰਭਾਵਨਾ ਇੰਨੀ ਨਹੀਂ ਗੀ ਜਿੰਨੀ ਜੇ 50 ਆ ਗਏ 50 ਹੀ ਚਲੇ ਜਾਣਗੇ ਕਿਸੇ ਪਾਸੇ। ਇਹ ਤਾਂ ਨਹੀਂ ਹੋਣ ਲੱਗਿਆ ਹੈ ਨਾ। ਪਰ ਇੱਕ ਭੈ ਹਾਈ ਕਮਾਂਡ ਦੇ ਮਨ 'ਚ ਪਾਉਣ ਦੀ ਕੋਸ਼ਿਸ਼ ਆ। ਪਰ ਹੁਣ ਹਾਈ ਕਮਾਂਡ ਦੀ ਚੁਣੌਤੀ ਆ ਕਿ ਜੇ ਆਪਣੀ ਉਹ ਭੇਜੀ ਸੂਚੀ ਫਿਰ ਬਦਲਣੀ ਪੈਣੀ ਆ ਤੇ ਫਿਰ ਭੇਜਣ ਤੋਂ ਪਹਿਲਾਂ ਹੀ 4 ਵਾਰ ਸੋਚ ਲੈਂਦੇ। ਸੋ ਇਸ ਲਈ ਕਾਂਗਰਸ ਦੇ ਘਰੇ ਜਿਹੜਾ ਕਲੇਸ਼ ਬੰਦ ਦਰਵਾਜ਼ੇ ਸੀ ਉਹ ਚੌਂਕ ਦੇ ਵਿੱਚ ਆ ਗਿਆ ਹੁਣ। ਸਹੀ ਹੈ, ਬਿਲਕੁਲ ਜੀ।